ਸੱਜਾ ਇਹ ਪਿੰਡੇ ਉੱਤੇ ਜਿਹੜਾ ਹੈ ਨਾ ਵਲੀ ਵੀ ਰਹੀ ਹੈ, ਵਲੀ ਪਿੱਛੋਂ ਛਿੱਕ ਵੀ ਰਹੀ ਹੈ ਤੇ ਉੱਤੇ ਉੱਤੇ ਵਲਦੀ ਵੀ ਪਈ ਹੈ। ਉਸ ਪਿੰਡੇ ਦੇ ਉੱਤੇ ਕੋਈ ਐਸਾ ਸਿਸਟਮ ਨੇ ਬਣਾਉਣ ਵਾਲੇ ਨੇ ਬਣਾਇਆ ਹੈ। ਇਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦੇਸੀ ਇਹ ਵਾਣ ਜਿਹੜਾ ਹੈ ਨਾ ਮੋਝ ਦਾ ਵਾਣ ਹੈ। ਇੱਕ ਅੱਗੇ ਮਸ਼ੀਨ ਖੜੀ ਹੈ ਮੁਹੰਮਦ ਅਸ਼ਰਫ ਹੋਰਾਂ ਦੀ, ਇਹ ਦੂਸਰੀ ਮਸ਼ੀਨ ਹੈ। ਇਹ ਕਾਫੀ ਸਾਰੀ ਇਹਨਾਂ ਮੋਝ ਮੰਗਾਈ ਹੋਈ ਹੈ। ਇਹ ਦੇਸੀ ਵਾਣ ਮੋਝ ਦਾ ਜਿਹੜਾ ਹੈ ਨਾ ਇਹ ਵੱਟ ਕੇ ਤੇ ਤਿਆਰ ਕਰਦੇ ਨੇ। जी अस्सलाम वालेकुम, ਤੁਹਾਡਾ अपना वीर मोहम्मद यार फतियाना। रोज़ाना गांव के व्लॉग और रहन सहन देखने के लिए साढ़े चैनल ਨੂੰ सब्सक्राइब कर लो। दरिया रावी ਦੇ बिल्कुल लहंदे पंजाब ਤੋਂ मैं बोल रहा। दरिया रावी ਦੀ मैं खंभ ਤੇ खड़ा ਹਾਂ। ਤੁਸੀਂ ਥੱਲੇ ਵੇਖ ਰਹੇ ਨੇ ਪੱਥਰਾਂ ਦਾ ਬੰਨ ਬੰਨਿਆ ਹੋਇਆ ਤੇ ਇਹ ਖੰਭ ਦੇ ਨਾਲ ਜਿਹੜਾ ਹੈ ਨਾ ਸਰ ਦੇ ਬੂਟੇ ਤੇ ਸਰ ਦੇ ਬੂਟਿਆਂ ਦੇ ਵਿੱਚੋਂ ਕਾਨੇ ਹੁੰਦੇ ਨੇ ਤੇ ਕਾਨੇ ਜਿਹੜੇ ਹਨ ਨਾ ਇਹ ਉਹ ਕਾਨਾ ਹੈ ਜਿਹੜਾ ਪੁਰਾਣੇ ਜ਼ਮਾਨੇ ਦੇ ਵਿੱਚ ਬੜਾ ਇਸਤੇਮਾਲ ਹੁੰਦਾ ਆਇਆ ਹੈ। ਇਸ ਕਾਨੇ ਦੀ ਮੈਂ ਇੱਕ ਤੁਹਾਨੂੰ ਦਾਸਤਾਨ ਸੁਣਾਉਣ ਲੱਗਾ ਵੀ ਇਸ ਕਾਨੇ ਦੇ ਵਿੱਚੋਂ ਕੀ ਕੁਛ ਨਿਕਲਦਾ ਹੈ ਤੇ ਕੀ ਕੁਛ ਇਹਦਾ ਬਣਦਾ ਹੈ। ਇਸ ਕਾਨੇ ਦੇ ਸਿਰੇ ਤੇ ਇੱਕ ਉੱਤੇ ਸਿਰੇ ਤੇ ਜਾ ਕੇ ਬੂਗ ਲੱਗਦਾ ਹੈ। देख रहे ने मैं काना तोड़ के तुहानू दिखा रहा। ये सिरे ते इंदा एक ना टोटी जिहड़ी है वो बन लई जाती है। इंदे विचों एक तील निकलती है। ए तुसीं वेख रहे ने काफ़ी लंबी सारी। ਇਹਨੂੰ ਡੀ ਦੀ ਸ਼ਕਲ ਤਿਆਰ ਕਰਕੇ ਤੇ ਪਤੰਗ ਬਣਾਈਆਂ ਜਾਂਦੀਆਂ ਹਨ। ਅਗਲੇ ਜ਼ਮਾਨੇ ਦੀ ਖਾਦ ਦੀ ਬੋਰੀ ਦੀ ਜਿਹੜਾ ਕਲੀ ਹੁੰਦੀ ਹੈ ਉਹਦੇ ਵਿੱਚ ਇਹ ਤੀਲ ਪਾ ਕੇ ਤੁਸੀਂ ਵੇਖ ਰਹੇ ਨੇ ਸਿੱਟਾ ਜਿਹਾ ਤੋੜ ਕੇ ਸੱਟ ਦੇਈਦਾ ਤੇ ਇੱਕ ਕਾਨੀ ਸਿੱਧੀ ਪਾਉਂਦੀ ਦੂਸਰੀ ਦੀ ਡੀ ਦੀ ਸ਼ਕਲ ਇਖਤਿਆਰ ਕਰਕੇ ਤੇ ਇਹ ਪਤੰਗ ਬਣਾ ਕੇ ਤਾਂ ਅਸੀਂ ਗੁੱਡੀਆਂ ਉਡਾਉਂਦੇ ਆਸੇ ਜਿਵੇਂ ਹਵਾ ਚੱਲੀ ਖੜੀ ਹੈ। ਇਸ ਮੌਸਮ ਦੇ ਵਿੱਚ ਫੱਗਣ ਚੇਤਰੇ 'ਚ ਸਦਾ ਬਹਾਰ ਦਾ ਮੌਸਮ ਹੁੰਦਾ ਹੈ ਤੇ ਇਹਦੇ 'ਚ ਤੇ ਇਸ ਤੋਂ ਅੱਗੇ ਦੂਸਰੀ ਗੱਲ ਮੈਂ ਤੁਹਾਨੂੰ ਸੁਣਾਉਣ ਲੱਗਾ ਇਸ ਕਾਨੇ ਦੀ ਵੀ ਇਸ ਕਾਨੇ ਦੀ ਅੱਗੇ ਜਿਹੜੀ ਟੋਟੀ ਹੈ ਇਹ ਕਾਨਾ ਜਿਹੜਾ ਛਿੱਲ ਉਤਾਰੀ ਜਾਂਦੀ ਇਹਦੀ ਇਹ ਤੁਸੀਂ ਵੇਖ ਰਹੇ ਨੇ ਇਹ ਛਿਲਕਾ ਉਤਾਰ ਕੇ ਤੇ ਵਿੱਚੋਂ ਇੱਕ ਟੋਟੀ ਨਿਕਲਦੀ। ਇਹ ਟੋਟੀ ਤੁਸੀਂ ਵੇਖ ਰਹੇ ਨੇ। ਇਸ ਟੋਟੀ ਨੂੰ ਛੁਰੀ ਨਾਲ ਜਾਂ ਕੈਂਚੀ ਨਾਲ ਕੱਟ ਕੇ ਇਹਦੀ ਕਲਮ ਬਣਾਈ ਜਾਂਦੀ। ਇਹ ਕਲਮ ਤੇ ਦਵਾਤ ਅਗਲੇ ਜ਼ਮਾਨੇ ਦੇ ਵਿੱਚ ਸਾਡੇ ਬਜ਼ੁਰਗ ਵੀ ਇਸ ਨਾਲ ਲਿਖਦੇ ਆਏ ਨੇ। ਇਲਾਮਾ ਮੁਹੰਮਦ ਇਕਬਾਲ ਸਾਡਾ ਸ਼ਾਇਰ ਪੰਜਾਬ ਪਾਕਿਸਤਾਨ ਦਾ ਕਾਇਦੇ ਆਜ਼ਮ ਮੁਹੰਮਦ ਅਲੀ ਜਨਾ ਉਹਨਾਂ ਵੀ ਇਸ ਕਲਮ ਨਾਲ ਇਸ ਕਾਨੇ ਦੀ ਕਲਮ ਨਾਲ ਜਿਹੜਾ ਤਲੀਮ ਹਾਸਿਲ ਕੀਤੀ। ਤੇ ਦੂਸਰਾ ਕੰਮ ਇਹ ਇਸ ਕਾਨੇ ਦਾ। तीसरा काम ਜਿਹੜਾ मैं ਤੁਹਾਨੂੰ ਦਿਖਾਉਣ ਲੱਗਾ ਉਹ ਬੜਾ ਇੱਕ ਅਜੀਬ ਹੈ ਔਰ ਤਾਰੀਖੀ ਗੱਲ ਮੈਂ ਤੁਹਾਨੂੰ ਸੁਣਾਉਣ ਲੱਗਾ ਵੀ ਇਸ ਕਾਨੇ ਦੀ ਇਸ ਟੋਟੀ ਦੇ ਉੱਤੋਂ ਇੱਕ ਛਿਲਕਾ ਨਿਕਲਦਾ ਹੈ। ਇਹ ਤੁਸੀਂ ਵੇਖ ਰਹੇ ਨੇ ਇਸ ਤਰ੍ਹਾਂ ਦਾ। ਇਹਨਾਂ ਨੂੰ ਇਕੱਠਿਆਂ ਕਰਕੇ ਤੇ ਇੱਕ ਮੰਜੂਲਾ ਬੰਨ੍ਹ ਕੇ ਗੱਠਾ ਉਹਨੂੰ ਫਿਰ ਉੱਤੋਂ ਕੁਟਾਈ ਹੁੰਦੀ ਹੈ। ਕੁਟਾਈ ਕਰਕੇ ਤੇ ਬਰੀਕ ਕਰਕੇ ਕਿੱਲਾਂ ਦੇ ਇੱਕ ਕੱਗਾ ਤਿਆਰ ਕੀਤਾ ਜਾਂਦਾ ਹੈ। ਉਹਦੇ ਉੱਤੇ ਬਾਰ-ਬਾਰ ਇਹਨੂੰ ਇਸ ਤਰ੍ਹਾਂ ਛਿੱਲਣ ਨਾਲ ਉਹ ਬਰੀਕ ਹੋ ਜਾਂਦੀ ਜਿਸ ਤਰ੍ਹਾਂ ਵਾਲ ਹੁੰਦੇ ਨੇ ਘੋੜੀ ਦੇ ਪੂਛਲ ਦੇ ਵਾਲਾਂ ਤਰ੍ਹਾਂ ਬਿਲਕੁਲ ਇਤਨੀ ਲੰਬੀ ਹੋ ਜਾਂਦੀ ਏ। ਉਹਦਾ ਨਾਂ ਫਿਰ ਹੋ ਜਾਂਦਾ ਹੈ ਮੁੰਜ। ਮੁੰਜ ਦਾ ਜਿਹੜਾ ਨਾ ਅੱਗੇ ਇੱਕ ਮਸ਼ੀਨ ਹੁੰਦੀ ਹੈ ਦੇਸੀ ਉਹ ਥੋੜ੍ਹੀਆਂ ਦਾਈਆਂ ਲਾ ਕੇ ਤੇ ਮੁੰਜ ਨੂੰ ਜਿਹੜਾ ਹੈ ਨਾ ਵਿੱਚ ਦਾਈਆਂ ਲਾ ਕੇ ਤੇ ਮਸ਼ੀਨ ਦੀ ਜਿਹੜਾ ਹੈ ਨਾ ਵਟਾਈ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਉਹਦਾ ਵਾਣ ਤਿਆਰ ਕੀਤਾ ਜਾਂਦਾ ਹੈ। ਵਾਣ ਤਿਆਰ ਕਰਕੇ ਤੇ ਮੰਜੀ ਉਣੀ ਜਾਂਦੀ ਹੈ ਜਿਹੜੀ ਸ਼ੁਰੂ ਤੋਂ ਜਿਹੜੀ ਹੈ ਇੱਕ ਜਹੇਜ਼ ਦਾ ਇੱਕ ਮੰਜੀ ਦਾ ਨਾਂ ਹੈ ਤੇ ਹਰ ਵੇਲੇ 24 ਘੰਟੇ 12 ਮਹੀਨੇ ਤਾਂ ਕਿਆਮਤ ਉਹਦੀ ਜ਼ਰੂਰਤ ਹੈ ਉਸ ਮੰਜੀ ਦੀ। ਤੇ ਇਸ ਮੁੰਜ ਦਾ ਜਿਹੜਾ ਹੈ ਨਾ ਵਾਣ ਕਿਸ ਤਰ੍ਹਾਂ ਤਿਆਰ ਹੁੰਦਾ ਹੈ ਅੱਗੇ ਚੱਲਦੇ ਹਾਂ। ਅਸੀਂ ਇਹ ਬੰਗਲਾ ਗੁਗੇਰਾ ਭਾਈ ਹੋਰੀ ਉੱਥੇ ਮਸ਼ੀਨ ਲਾਈ ਹੋਈ ਹੈ
ਤੇ ਉਹਨਾਂ ਕੋਲ ਚੱਲ ਕੇ ਪੁੱਛਣਾ ਹੈ ਵੀ ਤੁਸੀਂ ਇਹ ਕਿਸ ਤਰ੍ਹਾਂ ਇਹ ਮੰਜੀ ਦਾ ਵਾਣ ਤਿਆਰ ਕਰਦੇ ਨੇ ਇਸ ਮੋਹੀ ਦੀ ਕੁਟਾਈ ਕਰਕੇ। ਇੱਕ ਕਾਨੇ ਦਾ ਇਹ ਕੰਮ ਹੈ, ਇਹ ਵੀ ਤੀਲ ਕੱਢ ਕੇ ਤੇ ਪਤੰਗ ਤਿਆਰ ਕੀਤੀ ਜਾਂਦੀ ਹੈ, ਗੁੱਡੀ ਬਣਾਈ ਜਾਂਦੀ ਹੈ 2 ਤੀਲੀਆਂ ਨਾਲ ਤੇ ਖਾਦ ਦੀ ਬੋਰੀ ਦੀ ਕਲੀ ਨਾਲ। ਦੂਸਰਾ ਇਸ ਕਾਨੇ ਦੇ ਵਿੱਚੋਂ ਇਹ ਕੰਮ ਅਸੀਂ ਤਿਆਰ ਕਰਨੇ ਹੈ ਵੀ ਇਸ ਕਾਨੇ ਦੀ ਜਿਹੜੀ ਟੋਟੀ ਹੈ ਉਹਦੀ ਇਹ ਕਲਮ ਬਣਾ ਕੇ, ਆ ਤੁਹਾਨੂੰ ਟੋਟੀ ਵਿਖਾਈਏ ਵੀ ਕਲਮ ਬਣਾ ਕੇ ਜਿਹੜਾ ਹੈ ਨਾ ਉਹਦੇ ਨਾਲ ਅਸੀਂ ਲਿਖਦੇ ਪੜ੍ਹਦੇ ਆਸੇ ਦੀਵਾਰ ਦੇ ਵਿੱਚ ਸਿਆਹੀ ਦੇ ਵਿੱਚ ਬੋੜ ਕੇ। ਤੀਸਰਾ ਕਾਨੇ ਦਾ ਇਹ ਕੰਮ ਹੈ ਬਈ ਇਹਦੀਆਂ ਪਤਲਾਂ ਬਣਾਈਆਂ ਜਾਂਦੀਆਂ ਹਨ, ਪਤਲਾਂ ਬਣਾ ਕੇ ਤੇ ਅਸੀਂ ਉਹਨਾਂ ਨੂੰ ਗੱਡ ਕੇ ਵਰੀ ਦੇ ਨਾਲ ਤੇ ਅਸੀਂ ਇਹ ਜਿਹੜੇ ਨੇ ਕੱਚੇ ਮਕਾਨ ਉਹਨਾਂ ਦੇ ਉੱਤੇ ਛੱਤ ਪਾਉਂਦੇ ਆਸੇ। ਚੌਥਾ ਕੰਮ ਇਸ ਕਾਨੇ ਦਾ ਇਹ ਹੈ ਬਈ ਇਹਨਾਂ ਕਾਨਿਆਂ ਨੂੰ ਤੇ ਇਹ ਸਰ ਨੂੰ ਜਿਹੜੇ ਇਹਦੇ ਤੀਲੇ ਹਨ ਅਲੱਗਾ ਵਿੱਚੋਂ ਫੁੱਟੇ ਹੋਏ ਨੇ, ਇਹਦੇ ਵਿੱਚੋਂ ਇਹ ਕਾਨਾ ਨਿਕਲਦਾ ਹੈ। ਇਹਨਾਂ ਨੂੰ ਇਕੱਠੇ ਮੁੱਠੇ ਬੰਨ੍ਹ ਕੇ ਇਹਨਾਂ ਦੇ ਖਿੜਕੇ ਤਿਆਰ ਕਰਕੇ ਤੇ ਕੂੜੇ ਬਣਾਏ ਜਾਂਦੇ ਨੇ। ਜਿਸ ਤਰ੍ਹਾਂ ਇੱਥੇ 22 ਤਾਲੇ ਬੋਰਾਂ ਉੱਥੇ ਬਣਾਏ ਹੋਏ ਨੇ, ਕੱਚੀ ਮਿੱਟੀ ਦੇ ਥੱਲੇ ਕੱਦਾਂ ਨੇ ਤੇ ਉੱਤੇ ਕਾਨਿਆਂ ਦੇ ਜਿਹੜੇ ਨਾ ਮੁੱਠੇ ਬੰਨ੍ਹ ਕੇ ਤੇ ਉਹਨਾਂ ਦੇ ਕੂੜੇ ਤਿਆਰ ਕੀਤੇ ਜਾਂਦੇ ਨੇ। ਦਰਿਆ ਦੇ ਏਰੀਏ ਦੇ ਵਿੱਚ ਜਿੱਥੇ ਜੰਗਲ ਬਿਆਬਾਨ ਹੋਵੇ ਨਾ ਏਰੀਆ, ਉੱਥੇ ਬੜੇ ਛੱਪਰ ਹੁੰਦੇ ਨੇ। ਅੱਜ ਕੱਲ੍ਹ ਵੀ ਇਹ ਮੌਜੂਦ ਨੇ ਦਰਿਆਵਾਂ ਵਾਲੀ ਇਹ ਥਾਵਾਂ ਤੇ ਦਰਿਆ ਰਾਵੀ ਤਾਂ ਤੁਸੀਂ ਵੇਖ ਰਹੇ ਨੇ ਪਿੱਛੇ ਪੱਥਰਾਂ ਦਾ ਬੰਨ੍ਹ ਬਣਿਆ ਹੋਇਆ ਤੇ ਪਾਣੀ ਹਾਲੇ ਤੱਕ ਖੜਾ ਹੈ। ਇੱਥੇ 1988 ਦੇ ਵਿੱਚ ਬੜਾ ਉੱਚੇ ਦਰਜੇ ਦਾ ਸੈਲਾਬ ਆਇਆ ਤੇ ਸਾਡੇ ਇਹ ਗਾਉਂ ਦੇ ਬਿਲਕੁਲ ਮੌਜਾ ਦਾਦਨ ਬਿਲਕੁਲ ਕਿਨਾਰੇ ਦੇ ਉੱਤੇ ਅਸੀਂ ਇਸ ਰਾਵੀ ਦੇ ਵਸਨੀਕ ਹਾਂ ਤੇ ਪੰਜਾਬੀ ਜਿਹੜਾ ਹੈ ਨਾ ਵਲੌਗ ਲਹਿੰਦੇ ਪੰਜਾਬ ਤੋਂ ਅੱਜ ਕੁੰਡ ਦੇ ਵਿੱਚੋਂ ਕਾਨਾ ਤਿਆਰ ਕੀਤਾ ਜਾਂਦਾ ਹੈ ਤੇ ਤਿਆਰ ਹੁੰਦਾ ਹੈ ਕੁਦਰਤੀ ਤੌਰ ਤੇ ਅੱਗੇ ਇਹਨੂੰ ਕੱਟ ਕੇ ਤੇ ਜਿਵੇਂ ਤਿਆਰ ਕਰਨੇ ਆ ਅਸੀਂ ਮੁਖਤਲਿਫ ਕਿਸਮ ਦੇ ਮੁਖਤਲਿਫ ਕੰਮਾਂ ਦੇ ਵਿੱਚ ਇਹਨੂੰ ਇਸਤੇਮਾਲ ਕਰਨੇ ਆ ਤੇ ਮੁੰਜ ਦਾ ਵਾਣ ਕਿਸ ਤਰ੍ਹਾਂ ਬਣਾਉਂਦੇ ਆ ਅੱਗੇ ਆਓ ਉਹ ਚਾਲ ਤੁਹਾਨੂੰ ਵਿਖਾਉਂਦੇ ਆ ਜੀ। ਉਹ ਸਿਆਣੇ ਕਹਿੰਦੇ ਬਈ 1 ਤੀਰ ਤੇ 2 ਸ਼ਿਕਾਰ ਹੈ। ਅੱਜ ਅਸੀਂ ਤੁਹਾਨੂੰ ਉਹ ਕੰਮ ਵਿਖਾ ਰਹੇ ਹਾਂ ਵੀ 1 ਤੀਰ ਤੇ 4 ਸ਼ਿਕਾਰ। ਵੀ ਆਯਾਨ ਹੋਣਾ ਜਿਹੜਾ ਨਾ ਧਾਗੇ ਨਾਲ ਉਸ ਕੱਟ ਲਈਏ ਇੱਕ ਪਤੰਗ ਬਣਾ ਰਿਹਾ ਹੈ। ਇਹ ਤੀਲਾਂ ਜਿਹੜੀਆਂ ਐਨ ਨਾ ਕਾਨੇ ਦੀਆਂ, ਇਸ ਤੀਲ ਦਾ ਜਿਹੜਾ ਹੈ ਨਾ ਪਤੰਗ ਤਿਆਰ ਹੁੰਦਾ ਹੈ, ਗੁੱਡੀ ਬਣਦੀ ਹੈ। ਇੱਕ ਇਸ ਤਰ੍ਹਾਂ ਸਿੱਧੀ ਰੱਖਣੀ ਤੀਲ ਤੇ ਦੂਸਰੀ ਡੀ ਦੀ ਸ਼ਕਲ ਵਿੱਚ ਇਸ ਤਰ੍ਹਾਂ ਹੋ ਕੇ ਇੰਜ ਆਸੀ ਦੂਸਰੀਆਂ ਨੁਕਰਾਂ ਦੇ ਵਿੱਚ ਤੇ ਧਾਗਾ ਪਾ ਕੇ ਤੇ ਪਤੰਗ ਤਿਆਰ ਹੋ ਜਾਸੀ। ਇੱਕ ਤਾਂ ਕਾਨੇ ਦੇ ਵਿੱਚੋਂ ਇਹ ਕੰਮ ਤਿਆਰ ਹੋ ਗਿਆ ਤੇ ਦੂਸਰਾ ਜਿਹੜਾ ਹੈ ਨਾ ਕਾਨੇ ਦੇ ਵਿੱਚੋਂ ਟੋਟੀ ਦੀ ਕਲਮ ਬਣਾ ਕੇ ਤੇ ਜਿਹੜਾ ਹੈ ਨਾ ਸ਼ੁਰੂ ਤੋਂ 1947 ਤੋਂ ਪਹਿਲੇ ਲਾ ਦੀ ਇਹ ਕਾਨੇ ਦੀ ਕਲਮ ਜਿਹੜੀ ਨਾ ਇਹ ਲਿਖਾਈ ਪੜ੍ਹਾਈ ਦੇ ਵਿੱਚ ਕੰਮ ਕਰ ਰਹੀ ਹੈ। ਤੇ ਤੀਸਰਾ ਜਿਹੜਾ ਹੈ ਨਾ ਕਾਨੇ ਦੀ ਜਿਹੜਾ ਨਾ ਪੱਤਲ ਬਣਾ ਕੇ ਤੇ ਅਸੀਂ ਕੋਠਿਆਂ ਦੀ ਛੱਤਾਂ ਤੇ ਪਾਉਂਦੇ ਆਸੇ ਇਹ ਧਾਗਿਆਂ ਨਾਲ ਜੋੜ ਕੇ। ਤੇ ਚੌਥਾ ਕਾਨੇ ਦਾ ਇਹ ਕੰਮ ਹੈ ਵੀ ਕਾਨੇ ਦੇ ਉੱਤੋਂ ਜਿਹੜੇ ਇਸ ਤੀਲ ਦੇ ਉੱਤੋਂ ਜਿਹੜਾ ਛਿਲਕਾ ਲਾਉਂਦਾ ਹੈ ਨਾ, ਇਹ ਛਿਲਕੇ ਦਾ ਜਿਹੜਾ ਹੈ ਨਾ ਇਕੱਠਾ ਕਰਕੇ ਤੇ ਉਹਨੂੰ ਕੁਟਾਈ ਕਰਕੇ ਤੇ ਮੁੰਜ ਤਿਆਰ ਕਰਕੇ ਤੇ ਉਹਦਾ ਮੰਜੀ ਦਾ ਵਾਣ ਜਿਹੜਾ ਹੈ ਨਾ ਉਹ ਤਿਆਰ ਹੁੰਦਾ ਹੈ। ਇਹ ਇੱਕ ਕਾਨੇ ਦੇ ਵਿੱਚੋਂ 4 ਸ਼ਿਕਾਰ, 4 ਵੀ ਨਹੀਂ ਬਲਕਿ 5 ਸ਼ਿਕਾਰ। ਪੰਜਵਾਂ ਹੈ ਵੀ ਕਾਨਾ ਤੇ ਸਾਰ ਨੂੰ ਇਕੱਠਿਆਂ ਕਰਕੇ ਉਹਨਾਂ ਦੇ ਮੁੱਠੇ ਬੰਨ੍ਹ ਕੇ ਤੇ ਖਿੜਕੇ ਬਣਾਏ ਜਾਂਦੇ ਨੇ। ਪੁਰਾਣੇ ਘਰ ਤਮੀਰ ਹੁੰਦੇ ਨੇ ਜਿਹੜੇ ਹਨ ਪੁਰਾਣੇ ਜ਼ਮਾਨੇ ਦੇ ਛੱਪਰ ਅਸੀਂ ਸੱਦਦੇ ਹਾਂ। ਪੰਜਾਬ ਰਾਵੀ ਦੀ ਬੋਲੀ ਦੇ ਵਿੱਚ ਅਸੀਂ ਉਹਨਾਂ ਨੂੰ ਕੂੜੇ ਵੀ ਸੱਦਦੇ ਹਾਂ, ਛੱਪਰ ਵੀ ਸੱਦਦੇ ਹਾਂ। ਉਸ ਕਾਨੇ ਦੇ ਵੇਖੋ ਨਾ ਇਕੱਠੇ ਕਰਕੇ ਲੀਰਾਂ ਨਾਲ ਉੱਤੋਂ ਮੁੱਠੇ ਬੰਨ੍ਹ ਕੇ ਤੇ ਫਿਰ ਵਿੱਚ ਕਾਂ ਉਹ ਦੇ ਕੇ ਤੇ ਇਹਦੇ ਜਿਹੜਾ ਨਾ ਖਿੜਕਾ ਤਿਆਰ ਕੀਤਾ ਜਾਂਦਾ ਹੈ। ਇਹ ਖਿੜਕੇ ਇਹ ਦੀਵਾਰ ਬਣੀ ਖੜੀ ਹੈ, ਦੀਵਾਰ ਦੇ ਕੰਮ ਵੀ ਆ ਜਾਂਦੀ ਹੈ ਤੇ ਇਹ ਉੱਤੇ ਅਗਰ ਪਾ ਦੇਈਏ ਛੱਤ ਦੇ ਤੇ ਇਹ ਛੱਤ ਤੋਂ ਵੀ ਕੰਮ ਦਿੰਦਾ ਹੈ। ਇਹਦੇ ਅੰਦਰ ਬਾਰਿਸ਼ ਦਾ ਪਾਣੀ ਵੀ ਨਹੀਂ ਜਾਂਦਾ ਤੇ ਸਰਦੀ ਤੋਂ ਜਿਹੜਾ ਹੈ ਨਾ ਬਿਲਕੁਲ ਇਹ ਮਹਿਫੂਜ਼ ਬੰਦਾ ਰਹਿੰਦਾ ਹੈ। ਇਹ ਗਰੀਬ ਲੋਕਾਂ ਦਾ ਹਾਲੇ ਵੀ ਇਹੋ ਘਰ ਹੈ, ਇਹੋ ਮਕਾਨ ਹਨ। ਇਹ ਕਾਨਿਆਂ ਤੇ ਕੱਖਾਂ ਦੇ ਇਹ ਝੌਂਪੜੀਆਂ ਤੇ ਕੁੱਲੀਆਂ ਤੇ ਛੱਪਰ ਜਿਹੜੇ ਅਸੀਂ ਸੱਦਨੇ ਹਾਂ ਤੁਸੀਂ ਵੇਖ ਰਹੇ ਨੇ। ਇਹ ਕਾਨੇ ਦੇ 5ਵਾਂ ਕੰਮ ਇਹ ਹੈ ਵੀ ਇਹ ਜਿਹੜਾ ਨਾ ਖਿੜਕੇ ਤਿਆਰ। ਚਾਚਾ ਬਿਲੰਦ ਕੀ ਹਾਲ ਹੈ? ਸ਼ੁਕਰ ਅੱਲਾਹ ਪਾਕ। ਹੋਰ ਤਬੀਅਤ ਸਿਹਤ ਹੁਣ ਠੀਕ ਹੈ ਜੀ? ਚਾਚਾ ਬਿਲੰਦ ਰੱਬੀ ਬੈਠਾ ਹੈ। ਤੁਸੀਂ ਵੇਖ ਰਹੇ ਨੇ ਦੇਸੀ ਬੰਦਾ ਹੈ ਤੇ ਦੇਸੀ ਹੁੱਕਾ ਪੀਂਦਾ ਹੈ ਤੇ ਦੇਸੀ ਓਏ ਹਟ ਜਾ ਦੇਸੀ ਮਕਾਨ ਜਿਹੜਾ ਹੈ ਨਾ ਉਹਨੇ ਬਣਾਇਆ ਹੋਇਆ ਹੈ।
ਅੰਦਰੋਂ ਤੁਸੀਂ ਵੇਖ ਰਹੇ ਨੇ ਇਹ ਜਿਹੜਾ ਹੈ ਨਾ ਖਿੜਕਾ ਇਹ ਸਾਈਡ ਤੋਂ ਹਵਾ ਦੀ ਰੁਕਾਵਟ ਬਣਦਾ ਹੈ ਤੇ ਇਹ ਪਿੱਛੇ ਤੁਸੀਂ ਕੱਚੀ ਦੀਵਾਰ ਵੇਖ ਰਹੇ ਨੇ ਹਾਂ ਤੇ ਇਹ ਕੱਚੀਆਂ ਇੱਟਾਂ ਦੀ ਕੰਧ ਬਣੀ ਹੋਈ ਹੈ ਆਓ ਥੋੜਾ ਜਿਹਾ ਸਾਨੂੰ ਨਹੀਂ ਦਿਓ ਅਗਲੀ ਕੰਧ ਜਿਹੜੀ ਹੈ ਉਹ ਤੁਹਾਨੂੰ ਆ ਕੱਚੀਆਂ ਇੱਟਾਂ ਨਜ਼ਰ ਆ ਰਹੀਆਂ ਨੇ ਕੱਚੀ ਮਿੱਟੀ ਦੀਆਂ ਸੁੱਚੇ ਦੀਆਂ ਇੱਟਾਂ ਦੀ ਤੇ ਉਸ ਤੋਂ ਅੱਗੇ ਜਿਹੜਾ ਨਾ ਦੌਦੀ ਯਾਨੀ ਕਿ ਕੱਚੀ ਮਿੱਟੀ ਦਾ ਗਾਰਾ ਬਣਾ ਕੇ ਤੇ ਕੰਧ ਤਿਆਰ ਕੀਤੀ ਜਾਂਦੀ ਏ ਤੇ ਇਹਦੇ ਉੱਤੇ ਤੁਸੀਂ ਵੇਖ ਰਹੇ ਨੇ ਕਾਨਿਆਂ ਦੀਆਂ ਜਿਹੜੀਆਂ ਨਾ ਛੱਤ ਤੁਸੀਂ ਵੇਖ ਰਹੇ ਨੇ ਛੱਤ ਸਾਰੇ ਕਾਨੇ ਦੀ ਪਈ ਹੋਈ ਏ ਤੇ ਇਹ ਛਿੱਲੇ ਹੋਏ ਨਹੀਂ ਹਨ ਅਗਰ ਛਿੱਲ ਉਤਲਾ ਲਵੀਵੇ ਤਾਂ ਫਿਰ ਉਹਨੂੰ ਜਲਦੀ ਜਿਹੜਾ ਨਾ ਸਿਵੀ ਲੱਗ ਜਾਂਦੀ ਗੋਣ ਲੱਗ ਜਾਂਦਾ ਇਹ ਅੱਗੇ ਤੁਸੀਂ ਵੇਖ ਰਹੇ ਨੇ ਥੰਮੀਆਂ ਬਣੀਆਂ ਹੋਈਆਂ ਇਹ ਦੇਸੀ ਮਕਾਨ ਤੁਹਾਨੂੰ ਵਿਖਾ ਰਿਹਾ ਹੈ ਇਹਨੂੰ ਅਸੀਂ ਛੱਪਰ ਸਦਨੇ ਆ ਚਾਚਾ ਬਿਲਾਨ ਇਵੇਂ ਨਾ ਹਾਂ ਛਵੰਨੇ ਇਹ ਛਵੰਨੇ ਵੀ ਸਦਨੇ ਆ ਪੰਜਾਬੀ ਦੇ ਵਿੱਚ ਛੱਪਰ ਵੀ ਸਦਨੇ ਆ ਖਿੜਕੇ ਵੀ ਸਦਨੇ ਆ ਤੇ ਅੱਗੇ ਮੁਨੀਆਂ ਥੱਲੇ ਪੂਰ ਕੇ ਉੱਤੇ ਜਿਹੜਾ ਨਾ ਗਾਰਡਰ ਰੱਖ ਕੇ ਤੇ ਟੀਆ ਰੱਖ ਕੇ ਤੇ ਜਿਹੜਾ ਨਾ ਕਾਨਿਆਂ ਦੀ ਛੱਤ ਉੱਤੇ ਪਾਈ ਹੋਈ ਏ ਇਹ ਚਾਚੇ ਬਿਲਾਂਦੋਰਾਂ ਦਾ ਅਸੀਂ ਤੁਹਾਨੂੰ ਇਹ ਖਿੜਕਿਆਂ ਦਾ ਜਿਹੜਾ ਹੈ ਨਾ ਇਹ ਪੰਜਵਾਂ ਕੰਮ ਜਿਹੜਾ ਨਾ ਕਾਨਿਆਂ ਦੇ ਵਿੱਚੋਂ ਪੰਜਵਾਂ ਕੰਮ ਇਹ ਤੁਹਾਨੂੰ ਅਸੀਂ ਉਹ ਵਿਖਾ ਰਹੇ ਹਾਂ ਚੱਲ ਚਲਦਾ ਇੱਥੇ ਬੰਗਲਾ ਗੁਜੇਰੇ ਜ਼ਿਲ੍ਹਾ ਉਕਾੜਾ ਉੱਥੇ ਆ ਪਹੁੰਚਿਆ ਤੇ ਸਿਪਾਹੀ ਹੋਰੀ ਦੇਸੀ ਫੌਜ ਦਾ ਵਾਹਨ ਜਿਹੜਾ ਨਾ ਤਿਆਰ ਕਰ ਰਹੇ ਨੇ ਤੇ ਉਹਨਾਂ ਨੂੰ ਚੱਲ ਮਿਲਦੇ ਆ ਦੇਸੀ ਕਾਨਾ ਜਿਹੜਾ ਨਾ ਕੋਟ ਦੇ ਵਿੱਚ ਹੁੰਦਾ ਉਹਦੀ ਟੋਟੀ ਜਿਹੜੀ ਨਾ ਉੱਤੋਂ ਸਿੱਕਾ ਜਿਹਾ ਤੋੜ ਕੇ ਤੇ ਵਿੱਚੋਂ ਹੈ ਤੇ ਜਿਹੜਾ ਨਾ ਟੋਟੀ ਨਿਕਾਲੀ ਜਾਂਦੀ ਹੈ ਇਹ ਟੋਟੀ ਇਹ ਮਤਲਬ ਇਹ ਵੇਖੋ ਨਾ ਜੇ ਤੋੜ ਦਈਏ ਤੇ ਕੁਛ ਵੀ ਨਹੀਂ ਤੇ ਜੀ ਅਗਰ ਇਹਨੂੰ ਅੱਛੀ ਤਰ੍ਹਾਂ ਤਿਆਰ ਕੀਤਾ ਜਾਵੇ ਤੇ ਇਹਦੇ 'ਚ ਬੜੀ ਤਾਕਤ ਹੈ ਇਹ ਕੁਦਰਤੀ ਜੜੀ ਬੂਟੀ ਹੈ ਸਮਝੇ ਤਾਂ ਤੇ ਮੁਹੰਮਦ ਅਸ਼ਰਫ ਇਹ ਤੁਸੀਂ ਕਿੱਥੋਂ ਖਰੀਦਦੇ ਨੇ ਅਸੀਂ ਸਾਂਗਲਾ ਤੋਂ ਮੰਗਾਉਂਦੇ ਆ ਅੱਛਾ ਸਾਂਗਲਾ ਇਹ ਸਾਂਗਲਾ ਉਹ ਨਨਕਾਣੇ ਸਾਹਿਬ ਨਾਲ ਅੱਛਾ ਕੋਟਕੇ ਦੇ ਅੰਦਰ ਅੱਛਾ ਅਸੀਂ ਮਤਲਬ ਵਜ਼ਨ ਦੇ ਹਿਸਾਬ ਨਾਲ ਵਜ਼ਨ ਦੇ ਹਿਸਾਬ ਕੀ ਰੇਟ ਮਤਲਬ ਥੋੜਾ ਜਿਹਾ ਕਿਹਾ ਜਾਵੇ ਫਰਕ 6000 ਨੂੰ ਸਾਨੂੰ ਮਾਲ ਪਹੁੰਚਦਾ ਹੈ ਅੱਛਾ ਹਾਂਜੀ ਤੇ ਇਤਨਾ ਸਫ਼ਰ ਕਰਦੇ ਨੇ ਤੇ ਮਤਲਬ ਇਹ ਆਪ ਦੇ ਲੱਦੇ ਤੇ ਲੈ ਆਉਣਾ ਜਾਂ ਕਿਰਾਏ ਤੇ ਨਹੀਂ ਅਸੀਂ ਬਿਲਟੀ ਤੇ ਮੰਗਾ ਲੈਂਦੇ ਆ ਬਿਲਟੀ ਤੇ ਮੰਗਾ ਲਿਆ ਕਾਫੀ ਸਾਰਾ ਸਮਾਨ ਜਿਹੜਾ ਨੇ ਉਹ ਤੋਂ ਇਕੱਠਾ ਮੰਗਾ ਲਿਆ ਇਕੱਠਾ ਮੰਗਾ ਤੇ ਲਿਆ ਫਿਰ ਇਹਨੂੰ ਤੁਸੀਂ ਤਿਆਰ ਕਿਵੇਂ ਕਰਦੇ ਨੇ ਫਿਰ ਅਸੀਂ ਉੱਥੇ ਮਜ਼ਦੂਰਾਂ ਨੂੰ ਕੱਢਾ ਮਾਰਨੇ ਆ ਜੀ ਅੱਛਾ ਨਾ ਇਹ ਦੀ ਕੁਟਾਈ ਛਟਾਈ ਜਾਂ ਕੋਈ ਕੁਟਾਈ ਉੱਥੇ ਕੋਟੇ ਲੱਗੇ ਹੋਏ ਉੱਥੇ ਹੀ ਉੱਥੇ ਕੋਟੇ ਲੱਗੇ ਅੱਛਾ ਤੂੰ ਕੁਟਾ ਕੇ ਲਾਏ ਹੁੰਦੇ ਨੇ ਕੁਟਾ ਕੇ ਲਾਇਆ ਮੈਂ ਸੰਗ ਲਾਏ ਨੇ ਇੱਥੇ ਅਸੀਂ ਕੰਗਾ ਫੇਰਨੇ ਆ ਅੱਛਾ ਸਾਫ਼ ਕਰਨੇ ਆ ਫਿਰ ਅਸੀਂ ਤਿਆਰ ਕਰਨੇ ਆ ਅੱਛਾ ਕੰਗਾ ਫੇਰ ਕੇ ਇਹਨੂੰ ਥੋੜਾ ਜਿਹਾ ਬਰੀਕ ਕਰਦੇ ਨੇ ਹਾਂਜੀ ਇਸ ਤਰ੍ਹਾਂ ਅੱਗੇ ਆ ਬਤੇ ਅਸਲ ਹਾਲਤ ਆ ਰਹੀ ਹੈ ਅੱਛਾ ਆ ਦੇਖੋ ਨਾ ਐਸੇ ਸਟੈਪ ਤੋਂ ਬਾਅਦ ਇਸ ਪੋਜੀਸ਼ਨ ਵਿੱਚ ਆ ਜਾਂਦੀ ਇਹ ਦੀ ਕੁਟਾਈ ਹੋਈ ਹੈ ਹਾਂਜੀ ਕੁਟਾਈ ਕਰਕੇ ਤੇ ਇਸ ਪੋਜੀਸ਼ਨ ਵਿੱਚ ਆ ਜਾਂਦੀ ਜੀ। ਇਹ ਤੁਸੀਂ ਵੇਖ ਰਹੇ ਨੇ ਇਹ ਇਸ ਤਰ੍ਹਾਂ ਜਿਵੇਂ ਵਾਲਾਂ ਫਿਰ ਦੀ ਕੰਗਾ ਫਿਰਦਾ ਫਿਰ ਆ ਅੱਛਾ ਜਦੋਂ ਕੰਗਾ ਫਿਰ ਕੇ ਇਹਨੂੰ ਹੋਰ ਬਰੀਕ ਕੀਤਾ ਜਾਂਦਾ ਹੈ ਉਦੋਂ ਇਹ ਸ਼ਕਲ ਵਿੱਚ ਆ ਜਾਂਦੀ ਇਹ ਲੱਗਦਾ ਜਿਵੇਂ ਵਾਲ ਹੈ ਇਹ ਬਹੁਤ ਬਰੀਕ ਹੋ ਗਈ ਇਹ ਜੋ ਚੀਜ਼ ਆਏ ਟੋਟੀਆਂ ਦੀਆਂ ਲੇਕਿਨ ਇਹਨੂੰ ਦੋ ਜਗ੍ਹਾ ਤੋਂ ਇਹ ਗੁਜ਼ਰ ਕੇ ਤੇ ਇਸ ਹਾਲਤ ਵਿੱਚ ਹੋ ਜਾਂਦੀ ਜਿਸ ਤਰ੍ਹਾਂ ਇਹ ਚੀਜ਼ ਹੈ ਅਸਲ ਜਿਹੜੀ ਟੋਟੀ ਹੈ ਇਸ ਤੋਂ ਬਾਅਦ ਕੁਟਾਈ ਕਰਕੇ ਦੂਸਰੇ ਦੂਸਰੇ ਨਾਲ ਹਾਂਜੀ ਉਹ ਤਾਂ ਕੋਟੇ ਕੋਟਿਆਂ ਤੋਂ ਬਾਅਦ ਇਸ ਹਾਲ ਪੋਜੀਸ਼ਨ ਵਿੱਚ ਹੋ ਜਾਂਦੀ ਉਸ ਤੋਂ ਬਾਅਦ ਤੀਸਰੀ ਜਿਹੜੀ ਪੋਜੀਸ਼ਨ ਹੈ ਉਹ ਇਹਦੀ ਆ ਜਾਂਦੀ ਤੀਸਰੀ ਪੋਜੀਸ਼ਨ ਇਹ ਬਰੀਕ ਜਿਹੜਾ ਨਾ ਉਸ ਤੋਂ ਬਾਅਦ ਫਿਰ ਇਹ ਬਣ ਤਿਆਰ ਕਿੱਲਾਂ ਦਾ ਜਿਹੜਾ ਨਾ ਮਤਲਬ ਕਿੱਲਾਂ ਦੇ ਕੰਗੇ ਦੇ ਨਾਲ ਤੁਸੀਂ ਉਹ ਮਾਰ ਕੇ ਬਰੀਕ ਕਰ ਲੈਂਦੇ ਨੇ ਇਹ ਥੱਲੇ ਪਈ ਤੁਹਾਨੂੰ ਅਸੀਂ ਵਿਖਾ ਰਹੇ ਹਾਂ ਇਹ ਹੁਣ ਬਰੀਕ ਪਈ ਹੈ ਇਹ ਮੁਹੰਮਦ ਅਸ਼ਰਫ ਇਹ ਬੀਜੀ ਪਈ ਥੋੜੀ ਜੀ ਮਤਲਬ ਇਹ ਗਿੱਲਾ ਕਰਨਾ ਪੈਂਦਾ ਫਿਰ ਬਣ ਤਿਆਰ ਅੱਛਾ ਗਿੱਲਾ ਕਰਕੇ ਤੇ ਇਹ ਦੋ ਪਰਨਾਲੇ ਲੱਗੇ ਹੋਏ ਨੇ ਇੱਥੇ ਥੋੜਾ ਜਿਹਾ ਅੱਗੇ ਹੋ ਜਾ ਇਹਨੇ ਪਰਨਾਲਿਆਂ ਦੇ ਵਿੱਚ ਮੁਹੰਮਦ ਅਸ਼ਰਫ ਥੋੜੀ ਇਦਾਈਆਂ ਦੇ ਸੀ ਤੇ ਮਸ਼ੀਨ ਨੂੰ ਜਿਹੜਾ ਨਾ ਉਹਨੂੰ ਬਿਜਲੀ ਨਾਲ ਚੱਲੀ ਸੀ ਮੋਟਰ ਚੱਲੀ ਸੀ ਨਾ ਮੋਟਰ ਥੱਲੇ ਲੱਗੀ ਆਹ ਮਸ਼ੀਨ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹਦੋਂ ਇਸ ਸਾਈਡ ਤੇ ਇਸ ਸਾਈਡ ਤੋਂ ਇਹ ਮਸ਼ੀਨ ਹੈ ਇਹ ਗਰਾਰੀਆਂ ਨੇ ਉਹ ਜਿਹੜੀ ਮੋਟਰ ਲੱਗੀ ਬੈਲਟ ਨੂੰ ਘੁਮਾਵੇਗੀ ਇਹ ਮਸ਼ੀਨ ਨੂੰ ਇਸ ਤਰ੍ਹਾਂ ਤੇ ਇਹ ਘੁੰਮੇਗੀ ਤਾਂ ਇਸ ਤਰ੍ਹਾਂ ਤੇ ਅਗਾ ਖਿਚਾਈ ਕੀ ਸ਼ਕਰ ਦੀ ਇਹ ਬੈਲਟ ਕਰਦਾ ਇਹ ਬੈਲਟ ਜਿਹੜਾ ਨਾ ਇਹ ਖਿਚਾਈ ਕਰਕੇ ਵਰੀ ਨੂੰ ਅਗਾ ਇਹਦੇ ਉੱਤੇ ਵੜਦਾ ਅੱਛਾ ਇਹ ਆ ਪਿੰਨਾਂ ਵਿੱਚ ਘੁੰਮਦਾ ਹੈ ਤੇ ਉਹਨੂੰ ਯਾਨੀ ਕਿ ਵੜਦਾ ਹੈ ਨਾਲ ਜਿਹੜਾ ਨਾ ਇਹਦੇ ਵੱਟ ਵੀ ਚੜਦੇ ਨੇ ਤੇ ਨਾਲ ਅਗਾਂਗਾ ਛਿਕਦਾ ਵੀ ਹੈ ਤੇ ਮੁਹੰਮਦ ਅਸ਼ਰਫ ਥੋੜਾ ਜਿਹਾ ਦਿਵਿਆ ਹੈ ਮੈਨੂੰ ਪਹਿਲਾਂ ਤੇ ਇਹਨੂੰ ਚਲਾਇਆ ਹੈ ਪਹਿਲਾਂ ਬਟਨ ਮਸ਼ੀਨ ਚੱਲ ਰਹੀ
ਕਿਹਾ ਤੁਸੀਂ ਜੋ ਕਿਤੇ ਲਾ ਰਹੇ ਬਹੁਤ ਮੋਟੇ ਨੇ ਬਸ ਉਹ ਮੈਨੂੰ ਮਾਲ ਨਹੀਂ ਹੁੰਦਾ ਮਤਲਬ ਸਰ ਤੁਸੀਂ ਆਪ ਚਲਾਓ ਚਲਾਉਣਾ ਕੁਝ ਨਹੀਂ ਹੁੰਦਾ ਹਾਂ ਹਾਂ ਤੁਸੀਂ ਨਾ ਹੋ ਤੇ ਲਾ ਰਹੇ ਨੇ ਬਿਲਕੁਲ ਉੱਪਰ ਨਾਲੇ ਜਿਹੜੇ ਨੇ ਦੋ ਚੱਲ ਰਹੇ ਨੇ ਉਹਨਾਂ ਦੇ ਵਿੱਚ ਸਾਈਆਂ ਲਾ ਰਿਹਾ ਮੁਹੰਮਦ ਅਸ਼ਰਫ ਇਹ ਕੋਲ ਅਗਲੀ ਉਹਦੀ ਜਿਹੜੇ ਨੇ ਮੁੱਕ ਗਈ ਦੂਜੀ ਉਸ ਨਵੀਂ ਚਾਲ ਲਈ ਤੇ ਆਵਾਜ਼ ਹੁੰਦੀ ਪਈ ਮਸ਼ੀਨ ਦੀ ਤੇ ਪਿੱਛੋਂ ਦੋ ਜਗ੍ਹਾ ਦੀ ਅਗਾਂ ਉਹਦੇ ਵਿੱਚੋਂ ਉਹ ਨੀਪਰਾਂ ਦੇ ਵਿੱਚੋਂ ਟੱਪ ਕੇ ਤੇ ਇੱਕ ਵਾਰੀ ਤਿਆਰ ਹੋ ਜਾਂਦੀ ਤੇ ਇਹ ਸੱਜਾ ਇਹ ਪਿੰਨੇ ਦੇ ਉੱਤੇ ਜਿਹੜਾ ਹੈ ਨਾ ਵੜੀ ਵੀ ਰਹੀ ਹੈ ਵੜੀ ਪਿੱਛੋਂ ਛਿੱਕ ਵੀ ਰਹੀ ਹੈ ਤੇ ਉੱਤੇ ਉੱਤੇ ਵੜਦੀ ਵੀ ਪਈ ਹੈ ਉਸ ਪਿੰਨੇ ਦੇ ਉੱਤੇ ਕੋਈ ਐਸਾ ਸਿਸਟਮ ਨੇ ਬਣਾਉਣ ਵਾਲੇ ਨੇ ਬਣਾਇਆ ਹੈ ਇਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦੇਸੀ ਇਹ ਵਾਣ ਜਿਹੜਾ ਹੈ ਨਾ ਮੋਜ ਦਾ ਵਾਣ ਹੈ ਇੱਕ ਅੱਗੇ ਮਸ਼ੀਨ ਖੜੀ ਹੈ ਮੁਹੰਮਦ ਅਸ਼ਰਫ ਹੋਰਾਂ ਦੀ ਇਹ ਦੂਸਰੀ ਮਸ਼ੀਨ ਹੈ ਇਹ ਕਾਫੀ ਸਾਰੀ ਇਹਨਾਂ ਮੋਜ ਮੰਗਾਈ ਹੋਈ ਹੈ ਇਹ ਦੇਸੀ ਵਾਣ ਮੋਜ ਦਾ ਜਿਹੜਾ ਹੈ ਨਾ ਇਹ ਵੱਟ ਕੇ ਤੇ ਤਿਆਰ ਕਰਦੇ ਨੇ ਮਸ਼ੀਨ ਤੋਂ ਬਾਅਦ ਜਦੋਂ ਗੁੱਜੀ ਤਿਆਰ ਹੋ ਜਾਂਦੀ ਨਾ ਤਾਂ ਫਿਰ ਉਹਨੂੰ ਤਰੋੜ ਕੇ ਤੇ ਇੱਥੇ ਰੱਖਦੇ ਨੇ ਆ ਵਿਰਲਾ ਜਿਹੜਾ ਹੈ ਨਾ ਇਹ ਸੁੱਕਣੇ ਇਹਨੂੰ ਧੁੱਪ ਲੱਗ ਜਾਸੀ ਥੋੜਾ ਜਿਹਾ ਖੁਸ਼ਕ ਹੋ ਜਾਸੀ ਤੇ ਉਸ ਤੋਂ ਬਾਅਦ ਜਿਹੜਾ ਹੈ ਨਾ ਵਾਲ ਕੇ ਉਹ ਪਹਿਲੀ ਉਹ ਮਸ਼ੀਨ ਛੋਟੀ ਹੱਥ ਵਾਲੀ ਤੇ ਇਹ ਗੁੰਜੀ ਜਿਹੜੀ ਹੈ ਨਾ ਤਿਆਰ ਕੀਤੀ ਜਾਂਦੀ ਹੈ ਮਸ਼ੀਨ ਉਹ ਸਾਰਾ ਵੜੀ ਜਾਂਦਾ ਉਸ ਤੋਂ ਬਾਅਦ ਇਹਨੂੰ ਧੋਦੇ ਨੇ ਲਾ ਕੇ ਥੱਲੇ ਰੱਖਦੇ ਨੇ ਤੇ ਇਸ ਦੇ ਉੱਤੇ ਮਸ਼ੀਨ ਦੇ ਇਹਦੇ ਉੱਤੇ ਫਸਲ ਨੂੰ ਨਾ ਵਾਲ ਕੇ ਤੇ ਇਹ ਬਿਲਕੁਲ ਤਿਆਰ ਹੋ ਗਈ ਇਹ ਦੇਖ ਰਹੇ ਨੇ ਗੁੰਜੀ ਇਹ ਦੇਖ ਇਹਦੇ ਉੱਤੇ ਬੜੀ ਨਾਲ ਨਾ ਇਹਨੂੰ ਘੁਮਾ ਦੇ ਨੇ ਇਹ ਘੁਮਾਉਂਦੇ ਨੇ ਫਿਰ ਬੜੀ ਜਿਹੜੀ ਨਾ ਵਾਰ ਕੇ ਇਸ ਤਰ੍ਹਾਂ ਗੁੰਜੀ ਤਿਆਰ ਹੋ ਜਾਂਦੀ ਹੈ ਇੱਥੇ ਆ ਕੇ ਜਿਹੜਾ ਹੈ ਨਾ ਉਹਦੇ ਸਿਰ ਰੈਗੂਲਰ ਬੰਦ ਕਰੂਗਾ ਇੱਥੇ ਆ ਕੇ ਇਹ ਮੁਕੰਮਲ ਦੇਸੀ ਵਾਣ ਜਿਹੜਾ ਨਾ ਮੋਜ ਦਾ ਇੱਥੇ ਆ ਕੇ ਗੁੰਜੀ ਮੁਕੰਮਲ ਤਿਆਰ ਹੋ ਇਹ ਬੜੀ ਮੁਸ਼ਕਿਲ ਦਾ ਕੰਮ ਹੈ ਤੇ ਬੜਾ ਦਿਮਾਗ ਨਾਲ ਇਹ ਸੋਚ ਕੇ ਇਹਨੂੰ ਜਿਹੜਾ ਨਾ ਪੂਰੀ ਬਰੀਕੀ ਨਾਲ ਅਗਰ ਦਾਈ ਵੱਧ ਲੱਗੀ ਤੇ ਮੋਟੀ ਹੋ ਜਾਂਦੀ ਵਰੀ ਅਗਰ ਥੋੜੀ ਜਿਹੀ ਹੋਰ ਬਰੀਕ ਹੋ ਜਾਵੇ ਤਾਂ ਕਮਜ਼ੋਰ ਹੋ ਜਾਂਦੀ ਇਹਦੇ ਵਿੱਚ ਜਿਹੜਾ ਹੈ ਨਾ ਬੜੀ ਇਹ ਉਸਤਾਦੀ ਤਰੀਕੇ ਨਾਲ ਕਾਟਾਗਰੀ ਨਾਲ ਇਹਨੂੰ ਅੱਛੀ ਤਰ੍ਹਾਂ ਇਹ ਤਿਆਰ ਕੀਤਾ ਜਾਂਦਾ ਇੱਥੇ ਆ ਕੇ ਮੁਕੰਮਲ ਵਾਣ ਜਿਹੜਾ ਹੈ ਨਾ ਮੁਕੰਮਲ ਹੋ ਜਾਂਦਾ ਹੈ ਇਹ ਤੁਹਾਨੂੰ ਅਸੀਂ ਦੇਸੀ ਮੋਈ ਦਾ ਦੇਸੀ ਮੰਜੀ ਦਾ ਵਾਣ ਜਿਹੜਾ ਹੈ ਨਾ ਚਾਰ ਪਾਈ ਜਿਹਨੂੰ ਆਪਾਂ ਸੱਦਦੇ ਹਾਂ ਤੇ ਇਹ ਤਿਆਰ ਬਾਈ ਮੁਹੰਮਦ ਅਸ਼ਰਫ ਕਰ ਰਹੇ ਨੇ ਤੇ ਇਹਨਾਂ ਦੀ ਮਿਹਰਬਾਨੀ ਸਾਨੂੰ ਇਹਨਾਂ ਟਾਈਮ ਦਿੱਤਾ ਹੈ ਮਿਹਰਬਾਨੀ ਮੁਹੰਮਦ ਅਸ਼ਰਫ ਬੜੀ ਮਿਹਰਬਾਨੀ ਮੰਗਦਾ ਗੁਗੇਰਾ ਅੰਡਾ ਜਿਹੜਾ ਉਹਦਾ ਉਕਾੜਾ ਸੀ ਉਹ ਤੋਂ ਬਹੁਤ ਆਇਆ ਚੌਕ ਅਸੀਂ ਵੀ ਗਈ ਬਾੜੇ ਨੂੰ ਤੇ ਅਸੀਂ ਪਿਛਾ ਨੂੰ ਗਈ ਉਹਦਾ ਫੈਸਲਾ ਬਾਗ ਨਾ